मतलब उंज मैं जांदा हुंदा सां इत्थे जाना ना मतलब गाजीपुर लुहारां कोल छुरियां चनान ते ओह मैं जानदा हुंदा सां ते मैनूं उन्हां दा पता पाला सिंह दी लड़ाई भी होई सी एक बारी इत्थे। अच्छा ते ओह 6-7 बंदे ਉਹਨੂੰ ਪੈ ਗਏ ਹਨ ਪਾਲਾ ਸਿੰਘ। ਆਹੋ ਤਗੜਾ ਹੀ ਕਹਿੰਦੇ ਫਿਰ। ਹਾਂਜੀ ਠੀਕ ਹੈ। ਤੇ ਉਹਨਾਂ ਦੀ ਮਾਂ ਜਿਹੜੀ ਸੀ ਨਾ ਹਾਂਜੀ ਲక్ష్ਮੀ ਹਾਂ ਉਹ ਦੁੱਧ ਫੜ ਕੇ ਛੰਨਾ ਖਲੋਤੀ ਹੁੰਦੀ ਸੀ। ਅੱਛਾ ਜਦੋਂ ਇੱਕ ਬੰਦਾ ਡੇਗ ਛੱਡਦਾ ਸੀ ਨਾ ਉਹ ਛੰਨਾ ਕਾ ਕਰ ਦਿੰਦੇ ਸਨ। ਉਹ ਛੰਨਾ ਪੀ ਕੇ ਫਿਰ ਅੱਲਾ ਤੇਰੀ ਯਾਰੀ। ਅੱਛਾ ਫਿਰ ਲੜਨਾ ਸ਼ੁਰੂ ਦੁਬਾਰਾ। ਹਾਂ ਡਾਂਗ ਨਾਲ ਲੜਾਈ ਹੁੰਦੀ ਸੀ। ਖੁੰਡ ਸੀ ਉਹਦੇ ਕੋਲ। ਅੱਛਾ बस फिर लम्हे पा छड़े हैं बंदे उन्हें 5-7। अच्छा कल्ले ने ठीक है। ये लड़ाई का तो मैनू है थोड़ा जा आइडिया लड़ाई कोई हुई उत्थे मतलब गुरुद्वारे दे अगे पिपल दे थले। अच्छा अच्छा लोग माइग्रेट होए ने सारे उन्होंने जद्दे अबजद पिंड सोहवल है। ठीक इस बहुत ही हिस्टोरिकल पिंड है तारीखी पिंड है। उस सब जी मेन जिस तरह मैं अगे तुहाडे नाल जिक्र कर रहा था कि सब तो पुराना जो गिरजाघर है जी वो सोहवले के अंदर। इस तो इलावा जो 2 गुरुद्वारे जोड़े खुद देखे ने वो भी सोहवले के अंदर ने। तुम देखो है मतलब बिल्डिंग्स है जो गुजर रहे हो ठीक है सारे घर जोड़े ने तारीखी पुराने बरसगीत बनन तो बरसगीत तो भी पहलों का पिंड है। गलबात तार तो पार भी सुनी जानी है। तुसीं आउट ऑफ रिकॉर्डिंग गल कीती कि जेड़ा घर तुहाडे बुजुर्गां नूं लाट होया वो घर किहनां दा सी? डॉक्टर दौलत राय सिंह जिस घर में मेरे अबाउजाद रह रहे हैं जहाँ पे जिस घर दे विच मैं रह रहा जिस घर दे विच मेरे वालदैन रहिंदे ने डॉक्टर दौलत राय सिंह ठीक है जिस घर दे विच असीं मतलब अस्सलाम वालेकुम। और फिर सुनाओ सब खैर है? हाँ बिल्कुल ठीक ठाक है जी सब जी मैं तारफ कराउना तुहानूं। अच्छा शनाखत कराओ। इन्हां दा नाम जी सरदार चन्नन सिंह चीमा ठीक है इंडिया तो ये मालूम हो गई गल। अच्छा ये ने जनाब डॉक्टर अब्दुल सलाम साहब ये फैसलाबाद तो इन्हां दी बेली ने मेरे मतलब तुसीं जानदे हो जी जानना ते इन्हां नूं जी मोहम्मद आंदे ने। ठीक है ये तो बतूचा किथे ने। ठीक है उम्र तो थोड़े लेकिन मालूमात मेरा ख्याल इन्हां कोई ज़्यादा होएगी। अच्छा अच्छा ठीक है ਇਹ ਹੁਣ ਤੁਸੀਂ ਦੱਸੋ ਜੀ ਆਪਣੇ ਵੱਡਿਆਂ ਦੇ ਨਾਂ ਦੀ ਤੁਹਾਨੂੰ ਦੱਸਣ ਕਿਉਂ? ਮੈਂ ਤੁਹਾਨੂੰ ਪਹਿਲੇ ਇਹਨਾਂ ਦੇ ਆਉਣ ਦੀ ਵਜ੍ਹਾ ਦੱਸ ਦਿੰਦਾ। ਇਹ ਉਹਨੂੰ ਦੱਸਦਾ ਇੰਡੀਆ ਤੋਂ ਆਏ ਨੇ ਤੇ ਸਿੱਖ ਮਜ਼ਹਬ ਤੋਂ ਬਰਾਦਰੀ ਤੋਂ ਨੇ ਤੇ ਗਾਜ਼ੀਪੁਰ ਦੇ ਰਹਿਣ ਵਾਲੇ ਇਹਨਾਂ ਦੇ ਵੱਡੇ। ਹਾਂਜੀ ਤੇ ਇਹਨਾਂ ਨਾਲ ਕੋਈ ਜਿਹੜੇ ਤੁਸੀਂ ਸੁਣੀ ਹੋਣੀ ਇਹ ਸਾਡੇ ਸਕੇ ਨੇ ਜੀ ਅਸੀਂ ਮੈਂ ਸਮਝ ਗਿਆ। ਇਹ ਦੇਖਣ ਆਏ ਆ ਤਾਏ ਚਾਚਿਆਂ ਚੋਂ ਹੋਣਗੇ ਪੁਰਾਣੇ ਦਾਦੇ ਦੇ ਹਿਸਾਬ ਨਾਲ ਤੇ ਉਹ ਹਿਸਾਬ ਨਾਲ ਇਹਨਾਂ ਨੂੰ ਸ਼ੌਕ ਸੀ ਕੋਈ ਮੈਂ ਆਪਣੇ ਪਿੰਡ ਦੇ ਕੋਈ ਬਜ਼ੁਰਗਾਂ ਨੂੰ ਮਿਲਾਂ ਜਗ੍ਹਾ ਦੇਖ ਕੇ ਆਵਾਂ। ਚਾਚੇ ਨਜ਼ਰ ਨੂੰ ਮਤਲਬ ਇਹ ਉਹਨਾਂ ਦੇ ਲੜਕੇ ਨੇ? ਨਹੀਂ ਉਹਨਾਂ ਦੇ ਮਤਲਬ ਉਹਨਾਂ ਦੇ ਵਿੱਚੋਂ ਨੇ ਉਹਨਾਂ ਦੇ ਤਾਏ ਚਾਚੇ। ਹਾਂਜੀ ਉਹਨਾਂ ਦੇ ਲੜਕੇ ਤਾਂ ਤੁਸੀਂ ਜਾਣਦੇ ਕਦਵਾਨ ਸਿੰਘ ਨਿਸ਼ਾਨ ਸਿੰਘ। ਅੱਛਾ ਤੁਸੀਂ ਹਵੇਲਾ ਸਿੰਘ ਦਾ ਨਾਮ ਤੇ ਸੁਣਿਆ ਹੋਵੇ? ਬਿਲਕੁਲ ਜਾਣਦੇ ਹੋ? ਬਿਲਕੁਲ ਮੈਂ ਹਵੇਲਾ ਸਿੰਘ ਦਾ ਪੋਤਰਾ ਜੀ। ਪੋਤਰਾ? ਹਾਂਜੀ ਠੀਕ ਹੈ। ਤੇ ਪਾਲਾ ਸਿੰਘ? ਹਾਂ ਪਾਲਾ ਸਿੰਘ ਨੂੰ ਵੀ ਜਾਣਨਾ? ਅੱਛਾ ਮੈਂ ਉਹਨਾਂ ਦਾ ਲੜਕਾ। ਅੱਛਾ ਪਾਲਾ ਸਿੰਘ ਦਾ? ਪਾਲਾ ਸਿੰਘ ਦਾ ਠੀਕ ਹੈ। ਪਾਲਾ ਸਿੰਘ ਹਵੇਲਾ ਸਿੰਘ ਦਾ ਲੜਕਾ ਸੀ ਨਾ? ਇਹ
ਆਹੋ ਬਿਲਕੁਲ ਸਹੀ ਪਤਾ ਗੱਲ ਨਾ ਤੁਹਾਨੂੰ? ਹਾਂਜੀ ਆਹ ਮੈਂ ਸਮਝਣਾ ਗੱਲ ਹਾਂ, ਪਾਲਾ ਸਿੰਘ ਹਵੇਲਾ ਸਿੰਘ ਦਾ ਲੜਕਾ ਸੀ। ਸੋ ਹਵੇਲਾ ਸਿੰਘ ਮੇਰੇ ਦਾਦਾ ਸੀ ਠੀਕ ਹੈ ਤੇ ਪਾਲਾ ਸਿੰਘ ਦਾ ਲੜਕਾ ਮੈਂ। ਇਹ ਮੈਨੂੰ ਪਤਾ ਵੀ ਤੁਸੀਂ ਉੱਥੋਂ ਆਏ ਹੋ ਹਾਂਜੀ ਹਾਂਜੀ। ਕਿਉਂਕਿ ਮੈਨੂੰ ਕੱਲ ਦਾ ਜੁਨਾ ਤਾਂ ਪਤਾ ਲੱਗਦਾ ਪਿਆ ਗੱਲ ਦਾ ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ। ਤੇ ਜਾ ਕੁਛ ਲਿਆ ਪਾਣੀ ਲਿਆ ਨਹੀਂ ਪਾਣੀ ਨਹੀਂ, ਨਾ ਲਿਆਓ, ਪਾਣੀ ਕੋਈ ਨਹੀਂ ਪੀਣਾ, ਉਸ ਮਿਹਰਬਾਨੀ। ਤਰ੍ਹਾਂ ਤੁਸੀਂ ਸਾਨੂੰ ਨਾ ਜੇ ਦੱਸ ਸਕਦੇ ਹੋ ਕੁਝ ਹਵੇਲਾ ਸਿੰਘ ਬਾਰੇ ਜਾਂ ਪਾਲਾ ਸਿੰਘ ਬਾਰੇ, ਮਤਲਬ ਸਾਡੇ ਵੱਡਿਆਂ ਦੀਆਂ ਕੋਈ ਉਹਨਾਂ ਗੱਲਾਂ ਦੇ ਦੱਸ ਵੱਡਿਆਂ ਦੇ ਕੋਈ ਦਿਓ ਗੱਲਾਂ ਕੋਈ ਜਾਣਦੇ ਹੋ ਵੀ ਕੀ ਕਿੱਥੇ ਕਿ ਉਹਨਾਂ ਦੀ ਜ਼ਮੀਨ ਸੀ, ਕੀ ਸੀ, ਕਿੱਦਾਂ ਦੇ ਬੰਦੇ ਸੀ ਉਹ? ਦੇਖੋ ਜੀ ਸ਼ਰਾਰਤਾਂ ਕਰਦੇ ਉਹ ਫੈਜੀ ਵਾਲੇ ਹੁੰਦੇ ਹਾਂਜੀ, ਫੈਜੀ ਵਾਲੇ ਫੈਜੀ ਵਾਲੇ ਦਾ ਮਤਲਬ? ਮੈਂ ਅੱਛਾ ਕਰੋ ਅੱਗੇ ਗੱਲ ਤੁਸੀਂ। ਹਾਂ ਫੈਜੀ ਵਾਲੇ ਉਹਨਾਂ ਦੀ ਜ਼ਮੀਨ ਸੀ ਅੱਛਾ ਅੱਛਾ ਅੱਛਾ, ਤੇ ਤੁਸੀਂ ਬੈਠੋ ਪਾਲਾ ਸਿੰਘ ਜਿਹੜੇ ਸਨ ਨਾ ਹਾਂਜੀ ਉਹ ਤੇ ਇੱਥੇ ਹੀ ਉਹਨਾਂ ਦਾ ਡੇਰਾ ਸੀ। ਉਦੋਂ ਮੈਂ ਵੀ ਐਡਾ ਕੋਈ ਜਵਾਨ ਨਹੀਂ ਸਾਂ। ਅੱਛਾ, ਠੀਕ ਹੈ ਜੀ। ਹਾਂ ਠੀਕ ਹੈ। ਮਤਲਬ ਉਹ ਮੈਂ ਜਾਂਦਾ ਹੁੰਦਾ ਸਾਂ ਇੱਥੇ ਜਾਣਾ ਨਾ ਮਤਲਬ ਹਾਂਜੀ ਗਾਜ਼ੀਪੁਰ ਹਾਂਜੀ ਲੁਹਾਰਾਂ ਕੋਲ ਛੁਰੀਆਂ ਚਨਾਣ ਹਾਂਜੀ ਹਾਂਜੀ, ਤੇ ਉਹ ਮੈਂ ਜਾਣਦਾ ਹੁੰਦਾ ਸਾਂ ਤੇ ਮੈਨੂੰ ਉਹਨਾਂ ਦਾ ਪਤਾ ਪਾਲਾ ਸਿੰਘ ਦੀ ਲੜਾਈ ਵੀ ਹੋਈ ਸੀ ਇੱਕ ਵਾਰੀ ਇੱਥੇ ਅੱਛਾ ਤੇ ਅੱਛਾ। ਉਹ 6-7 ਬੰਦੇ ਉਹਨੂੰ ਪੈ ਗਏ ਹਨ ਪਾਲਾ ਆਹੋ ਸਿੰਘ ਤਗੜਾ ਹੀ ਕਹਿੰਦੇ ਫਿਰ। ਹਾਂ। ਹਾਂਜੀ ਠੀਕ ਹੈ। ਤੇ ਉਹਨਾਂ ਦੀ ਮਾਂ ਜਿਹੜੀ ਸੀ ਨਾ ਹਾਂਜੀ ਲక్ష్ਮੀ। ਹਾਂ ਉਹ ਦੁੱਧ ਫੜ ਕੇ ਛੰਨਾ ਖਲੋਤੀ ਹੁੰਦੀ ਸੀ। ਅੱਛਾ ਜਦੋਂ ਇੱਕ ਬੰਦਾ ਡੇਗ ਛੱਡਦਾ ਸੀ ਨਾ ਉਦੋਂ ਉਹ ਛੰਨਾ ਕਾ ਕਰ ਦਿੰਦੇ ਸਨ। ਉਹ ਛੰਨਾ ਪੀ ਕੇ ਫਿਰ ਅੱਲਾ ਤੇਰੀ ਯਾਰੀ। ਅੱਛਾ ਅੱਛਾ ਫਿਰ ਲੜਨਾ ਸ਼ੁਰੂ ਦੁਬਾਰਾ। ਹਾਂ ਡਾਂਗ ਨਾਲ ਲੜਾਈ ਹੁੰਦੀ ਸੀ। ਹਾਂ। ਖੁੰਡ ਸੀ ਉਹਦੇ ਕੋਲ। ਅੱਛਾ ਅੱਛਾ ਬਸ ਫਿਰ ਲੰਮੇ ਪਾ ਛੜੇ ਹਨ ਬੰਦੇ ਉਹਨੇ 5-7 ਅੱਛਾ, ਇਕੱਲੇ ਨੇ। ਠੀਕ ਹੈ। ਇਹ ਲੜਾਈ ਦਾ ਤਾਂ ਮੈਨੂੰ ਹੈ ਥੋੜਾ ਜਿਹਾ ਆਈਡੀਆ ਕਿ ਲੜਾਈ ਕੋਈ ਹੋਈ। ਉੱਥੇ ਮਤਲਬ ਇਹ ਗੁਰਦੁਆਰੇ ਦੇ ਅੱਗੇ ਪਿੱਪਲ ਦੇ ਥੱਲੇ। ਅੱਛਾ ਅੱਛਾ, ਹਾਂ ਗੁਰਦੁਆਰਾ ਜਿੱਥੇ ਧੰਨ ਇਹ ਲੜਾਈ ਕਿਹੜੀ ਗੱਲ ਤੋਂ ਹੋ ਗਈ? ਲੜਾਈ ਜ਼ਿਮੀਂਦਾਰਾਂ ਦੀ ਲੜਾਈ ਕਾਦੀ ਹੁੰਦੀ ਉਹ ਐਵੇਂ ਹੋ ਪੈਂਦੀ। ਪਹਿਲੇ ਰਾਤ ਦਾ ਠੀਕ ਹਾਂ, ਸਹੀ ਹੈ, ਹੈ ਸਹੀ ਹੈ। ਠੀਕ ਹੈ ਹਾਂ ਜ਼ਿਮੀਂਦਾਰਾਂ ਦੀ ਲੜਾਈ ਐਵੇਂ ਹੋ ਪੈਂਦੀ। ਠੀਕ ਹਾਂ, ਹੈ। ਸਹੀ ਤੇ ਪਾਲਾ ਸਿੰਘ ਦੇ ਭਰਾ ਦਾ ਤੁਹਾਨੂੰ ਪਤਾ ਕਿੰਨੇ ਸਨ? ਨਹੀਂ ਨਹੀਂ ਮੈਨੂੰ ਨਹੀਂ ਪਤਾ। ਠੀਕ ਉਹਨਾਂ ਦਾ ਨਹੀਂ ਹੈ। ਇੱਕ ਛੋਟਾ ਸੀ ਉਹ ਸੁਲੱਖਣ ਸਿੰਘ, ਉਹ ਤਾਂ ਬਹੁਤ ਛੋਟੇ ਸੀ। ਹਾਂ, ਨਹੀਂ ਉਹਦਾ ਤੇ ਨਹੀਂ। ਹਵੇਲਾ ਸਿੰਘ ਤੇ ਮੇਰੇ ਖਿਆਲ ਪੂਰੇ ਹੋ ਗਏ ਹਨ ਆਜ਼ਾਦੀ ਤੋਂ, ਕੋਈ ਮੇਰੇ ਖਿਆਲ 7-8 ਸਾਲ ਪਹਿਲਾਂ ਉਹਨਾਂ ਨੂੰ ਸ਼ਾਇਦ ਤੁਸੀਂ ਮਿਲੇ ਨਾ ਹੋ ਹੂੰ। ਕਿ ਮਿਲੇ ਹੀ? ਤੁਹਾਡਾ ਜਨਮ ਕਦੋਂ ਦਾ ਭਲਾ? ਮੇਰਾ ਜਨਮ ਜਿਹੜਾ ਨਾ 1937 ਚੜ੍ਹਦੇ ਦਾ। ਅੱਛਾ 37 ਚੜ੍ਹਦੇ ਦਾ। 10 ਸਾਲ ਉਮਰ ਸੀ ਨਾ ਤਕਰੀਬਨ 10 ਸਾਲ ਉਮਰ ਸੀ। 9-10 ਹਾਂ, ਹਵੇਲਾ ਸਿੰਘ ਮੇਰੇ ਖਿਆਲ ਵੀ 9-10 ਸਾਲ ਪਹਿਲਾਂ ਪੂਰੇ ਹੋ ਗਏ ਸੀ। ਤੇ ਫਿਰ ਇਹ ਤੇ ਗੱਲਾਂ ਤੁਸੀਂ ਫਿਰ ਸੁਣੀਆਂ ਹੋਣੀਆਂ 10 ਸਾਲ ਦੇ ਵਿੱਚ ਕਿ ਲੜਾਈ ਹੋਈ ਸੀ, ਮਾਰਿਆ ਸੀ ਕਿ ਦੇਖੀ ਅੱਖੀ ਉਹ ਇਹ ਲੜਾਈ ਵਾਲੀ ਗੱਲ ਤੁਸੀਂ ਸੁਣੀ ਸੀ? ਉਹ ਲੜਾਈ ਵਾਲੀ ਗੱਲ ਤੇ ਹਾਂ ਵੇਖੀ ਸੀ ਕਿ ਵੇਖੀ ਸੀ। ਮੈਂ ਉੱਥੇ ਜਾਂਦਾ ਹੁੰਦਾ ਜੂਸਾਂ ਗਾਜ਼ੀਪੁਰ। ਅੱਛਾ ਅੱਛਾ, ਹਾਂ। ਠੀਕ ਹੈ ਗਵਾਹ ਨੇ ਜੀ ਇਹਨਾਂ ਨੇ ਅੱਖੀ ਵੇਖੀ। ਗਵਾਹ ਨੇ, ਅੱਛਾ ਅੱਛਾ। ਹੋਰ ਕੋਈ ਗੱਲ ਸੁਣਾਓ। ਠੀਕ ਹੈ। ਹੋਰ ਕੋਈ ਪਾਲਾ ਸਿੰਘ ਬਾਰੇ ਗੱਲ, ਕੋਈ ਕਿੱਦਾਂ ਦੇ ਬੰਦੇ ਸੀ ਉਹ, ਕੀ ਕਰਦੇ ਹੁੰਦੇ ਸੀ? ਹੋਰ ਵਰਜਾਮ ਸਿੰਘ ਕੇ ਜਿਹੜੇ ਸਨ ਹਾਂਜੀ ਇਹਨਾਂ ਦੀ ਗੱਲ ਦੱਸ ਸਕਦਾ ਮੈਂ। ਪ੍ਰਿਆਮ ਸਿੰਘ ਦਾ ਕੀ ਤਲਕ ਸੀ? ਇਹ ਸਾਰੇ ਆਪਸ ਚ ਸਨ ਬਰਾਦਰੀ ਕੇ। ਇਹ ਇਟਾਲੀ ਵਾਲੇ ਹੁੰਦੇ ਸਨ। ਵਰਜਾਮ ਸਿੰਘ ਕੇ ਇਟਾਲੀ ਵਾਲਾ ਬੜਾ ਵੱਡਾ ਡੇਰਾ ਸੀ। ਅੱਛਾ ਅੱਛਾ, ਹਾਂ ਠੀਕ। ਤੇ ਉਹਦਾ ਪੁੱਤਰ ਸੀ ਦਰਸ਼ਨ ਸਿੰਘ ਅੱਛਾ ਤੇ ਬਾਰਾ ਸਿੰਘ। ਬਾਰਾ ਸਿੰਘ ਦਾ ਕੰਮ ਸੀ ਵੀ ਐਵੇਂ ਲੜਾਈ ਲੈ ਲੈਣੀ। ਅੱਛਾ ਅੱਛਾ, ਵਿਸਾਖੀ ਵੇਖਣਗੇ ਉੱਥੇ ਬਾਰਾ ਸਿੰਘ ਨੇ ਮਤਲਬ ਮੰਦਾਸਾ ਬੱਧਿਆ ਅੱਛਾ ਜੀ, ਤੇ ਕੁੱਠ ਲਾਏ ਅਸੀਂ ਤੇ ਉਹ ਬੱਚੇ ਦੇ ਵਿੱਚ ਲਾ ਕੇ ਨਾ ਤਾਰੀ ਤੇ ਉੱਤੇ ਖਲੋ ਕੇ ਕਰਦਾ ਹੈ ਇੱਕ ਮਗਰੋਂ ਆਇਆ ਉਹਨੇ ਆਹ ਖੁੰਡ ਮਾਰਿਆ ਜਾ ਪਿਆ। ਅੱਛਾ ਅੱਛਾ, ਠੀਕ ਹੈ। ਫੇਰ ਮਤਲਬ ਉੱਠ ਕੇ ਤੇ ਫੇਰ ਆਇਆ। ਮਤਲਬ ਪਤਾ ਹੀ ਨਹੀਂ ਸੀ ਅੱਛਾ, 60 ਵੱਜਦੀ ਹੈ ਕਿ ਨਹੀਂ। ਠੀਕ ਹੈ। ਹਾਂ ਨਹੀਂ ਉਹ ਜੋ ਲਾਏਗਾ ਸੀ। ਹਾਂ ਬਸ। ਤੇ ਲੇਕਿਨ ਇੱਕ ਉਮਰ ਦਾ ਜਿਹੜਾ ਸ਼ਾਹ ਹੁੰਦਾ ਨਾ, ਹਾਂ 12 ਜਿਹੜਾ ਸੀ ਨਾ ਸਾਡੇ ਨਾਲ ਵੱਡਾ ਸੀ ਜ਼ਰਾ। ਤੇ ਦਰਸ਼ਨ ਜਿਹੜਾ ਸੀ ਉਹ ਤੇ ਇਸ ਤਰ੍ਹਾਂ ਦਾ ਸੀ ਨਾ ਜਾਣਾ ਪਏ 1.5 ਮਣ ਦੀ ਐਰਨ ਜਿਹੜੀ ਹੈ ਨਾ ਲੁਹਾਰਾਂ ਦੀ 21 ਹੱਥ ਨਾਲ ਹੀ ਬਾਲਾ ਕੱਢਦਾ ਸੀ ਅੱਛਾ ਉਦੋਂ। ਠੀਕ ਹੈ। ਤੇ ਲੇਕਿਨ ਇਹ ਵੇ ਵੀ ਉਦੋਂ ਅਸੀਂ ਇਹ ਦੁਨੀਆਦਾਰੀ ਦੀ ਗੱਲਾਂ ਦਾ ਤਾਂ ਪਤਾ ਹੀ ਨਹੀਂ ਹੁੰਦਾ। ਹਾਂਜੀ ਬਸ ਸਕੂਲੇ ਜਾਣਾ ਤੇ ਮਤਲਬ ਜਾਂ ਮਤਲਬ ਜਿਹੜਾ ਕੰਮ ਦੱਸਿਆ ਕਿ ਵਡੇਰੇ ਨੇ ਉਹ ਕਰ ਛੱਡਿਆ। ਠੀਕ ਹੈ। ਇਹ ਅੱਜ ਦੀ ਗੱਲ ਤੇ ਨਹੀਂ ਨਾ ਉਹ ਹਾਂ ਨਹੀਂ, ਟਾਈਮ ਹੋ ਗਿਆ ਬਹੁਤ। ਬਹੁਤ ਟਾਈਮ ਹੋ ਗਿਆ। ਹਾਂਜੀ ਇਹ ਹੁਣ ਸਾਰੇ ਬੰਦੇ ਵਡੇਰੇ ਜਿਹੜੇ ਨੇ ਉਹ ਇਹਨਾਂ ਦੇ ਵਿੱਚ ਮੈਂ ਹੀ ਆ ਜਰਾ ਕੋ ਪਾਉਂਦਾ ਫਿਰਦਾ ਜੇ ਠੀਕ ਹੈ। ਹੈਂ। ਹਾਂਜੀ
ਹੋਰ ਬਾਕੀ ਨਹੀਂ ਤੁਹਾਡੀ ਸਿਹਤ ਚੰਗੀ ਹੈ ਜੀ ਉਮਰ ਦੇ ਹਿਸਾਬ ਅੱਗੇ ਉਹ ਨਾਲ ਗਏ ਬੈਠੇ ਆ ਨਾ ਉਹਨਾਂ ਕੋ ਚਾਚੇ ਸਾਨ ਹੋਣਾ ਕੋਲ, ਅੱਛਾ ਉਹਨਾਂ ਨੂੰ ਨਹੀਂ ਕੋਈ ਸਮਝ ਆਈ। ਨਹੀਂ ਉਹ ਮੇਰੇ ਨਾਲ ਵੱਡਾ ਹੁੰਦੇ ਹਾਂ ਤੇ ਲੇਕਿਨ ਇਹਦੇ ਮੈਨੂੰ 20 ਸਾਲ ਹੋਏ ਨੇ ਮੰਜੀ ਤੇ ਮੈਂ ਮਤਲਬ ਕਮਰਮ ਬਿਆ ਸੀ ਇਹ ਜਿਹੜਾ ਹੈ 4 ਦੀਵਾਰੀ ਕਬਰਸਤਾਨ ਦਾ ਠੀਕ ਹੈ ਤੇ ਇਹਨਾਂ ਕੋਲ ਆ ਕੇ ਬਹਿ ਰਹਿਣਾ। ਠੀਕ ਹੈ ਹੋਰ ਕੋਈ ਇਹਨਾਂ ਦੇ ਮੁਤਲਕ ਕੋਈ ਗੱਲਬਾਤ ਕੋਈ ਯਾਦ ਹੋਵੇ ਸੁਣਾਓ। ਕੋਈ ਪਾਲਾ ਸਿੰਘ ਬਾਰੇ ਜਾਂ ਹਵੇਲਾ ਸਿੰਘ ਬਾਰੇ ਕੋਈ ਹੋਰ ਗੱਲ ਸੁਣੀ ਹੋਵੇ ਜਾਂ ਲੇਕਿਨ ਦੇਣ ਵਿੱਚ ਨਹੀਂ ਨਾ ਹੁੰਦਾ ਬਾਹਲੀ ਲੱਗੀ ਉਹਨਾਂ ਦੀ ਗੱਲਾਂ ਨਹੀਂ ਰਹਿੰਦੀਆਂ। ਅਸੀਂ ਨਾ 10 ਸਾਲ ਹੋ ਗਏ ਤੇ ਕਿਤੇ ਤੇ ਵਾਹੀ ਖੇਤੀਬਾੜੀ ਚੰਗੀ ਕਰਦੇ ਸੀ ਉਹ? ਬੱਲੇ ਬਾਈ ਦਾ ਕੋਈ ਨਹੀਂ, ਸਾਰੇ ਬਾਈ ਕਰਦੇ ਸਨ, ਹਾਂ ਸਾਰੇ ਕਰਦੇ ਹੁੰਦੇ ਵਾਹੀ। ਸਾਰੇ ਬਾਈ ਕਰਦੇ ਸਨ। ਇਹ 300 ਘੁਮਾ ਦਾ ਰਕਬਾ ਸੀ ਇਹਦਾ ਗਾਜ਼ੀਪੁਰ ਦਾ। ਅੱਛਾ ਅੱਛਾ ਉਦੋਂ ਕਿੰਨੇ ਕੋ ਘਰ ਸ਼ਹਿਰ ਹੁੰਦੇ ਸੀ, ਵਾਹਵਾ ਹੁੰਦੇ ਸੀ, ਵਾਹਵਾ ਵੱਡੇ ਪਿੰਡ ਸੀ ਗਾਜ਼ੀਪੁਰ ਉਹ ਵੀ ਤੇ ਇਹ ਵੀ। ਨਹੀਂ ਇਹ ਤੇ ਛੋਟਾ ਪਿੰਡ ਸੀ, ਉਹ ਵੱਡਾ ਲੇਕਿਨ ਗਾਜ਼ੀਪੁਰ ਜਿਹੜਾ ਉਹ ਤੇ ਬੜਾ ਗੁੰਜਾਨਾਬਾਦ ਪਿੰਡ ਸੀ ਕਿ ਅੱਛਾ ਹਾਂ, ਬੜਾ ਗੁੰਜਾਨ। ਕਿ ਸਾਰੇ ਸਿੱਖ ਹੀ ਸੀ ਉੱਥੇ? ਹਾਂ ਸਿੱਖ ਤੇ ਐਵੇਂ ਮਤਲਬ ਕੋਈ ਕਮੀ ਕਮੇਂਡ ਦੂਜੇ ਜਿਹੜੇ ਉਹ ਮਤਲਬ ਸਿੱਖ ਹੀ ਸੀ ਨਾ। ਹਾਂ ਇਹ 3-4 ਪਿੰਡ 5 ਪਿੰਡ ਜਿਹੜੇ ਹਨ ਇਕੱਠੇ, ਹਾਂ ਹਾਂ ਇਹ ਸਾਰੇ ਸਿੱਖਾਂ ਦੇ ਸਨ। ਹਾਂ ਇਹ ਗਾਜੀਪੁਰ ਤੇ ਮੈਂ ਕਿਹਾ ਸਾਰਾ ਚੀਮਿਆਂ ਦਾ ਹੀ ਸੀ। ਹਾਂ ਚੀਮਿਆਂ ਦਾ, ਠੀਕ ਹੈ ਸਾਰੇ ਚੀਮੇ ਹੀ ਸੀ। ਹਾਂ ਸਾਰੇ ਚੀਮੇ ਤੇ ਸਨ। ਸਿੱਖਾਂ ਛੋੜ ਰਾਣੇ ਵੀ ਹੁੰਦੇ ਆ? ਸਿੱਖਾਂ ਦੇ ਵਿੱਚ ਰਾਣੇ ਨਹੀਂ, ਉਹ ਰਾਜਪੂਤ ਨੇ ਮੇਰੇ ਖਿਆਲ। ਰਾਣੇ ਰਾਜਪੂਤ ਨੇ। ਹਾਂ ਮੈਂ ਤੇ ਕਿਹਾ ਰਾਜਪੂਤ ਜਿਹੜਾ ਨਾ ਸਿੱਖਾਂ ਚ ਹੋਣਗੇ, ਸਿੱਖਾਂ ਚ ਹੈਗੇ ਨੇ। ਮੈਂ ਇਹੀ ਕਿਹਾ ਸਿੱਖ ਸਿੱਖਾਂ ਚ ਹੈਗੇ ਰਾਜਪੂਤ ਪਰ ਰਾਜਪੂਤ ਹਾਂ ਸਿੱਖ ਉਹੀ ਰਾਜਪੂਤ ਹੀ ਹੁੰਦੇ ਆ। ਹੈਗੇ ਆ ਨਾ। ਹਾਂਜੀ ਹਾਂਜੀ ਤੇ ਰਾਈ ਵੀ ਹੋਣੇ ਆ ਰਾਈ ਵੀ ਔਰ ਮਤਲਬ ਸਾਰੀਆਂ ਕੌਮਾਂ ਦੇ ਲੋਕ। ਬਸ ਉਸ ਤਰ੍ਹਾਂ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਇਧਰ ਨੇ ਉਦਾਂ ਹੀ ਉਹ ਨੇ। ਹਾਂ ਬਸ ਮੈਂ ਕਿਹਾ ਸ਼ਾਇਦ ਜਾਟੀ ਸਿੱਖ ਨੇ ਸਾਰੇ, ਨਹੀਂ 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 ਅਕਸਰੀਅਤ ਵਿੱਚ ਹਰ ਇੱਕ ਜਾਤ ਜਿੰਨੀਆਂ ਇਧਰ ਜਾਤਾਂ ਨੇ ਉਨੀਆਂ ਸਾਰੀਆਂ ਲੇਕਿਨ ਜ਼ਿਆਦਾ ਜੱਟ ਹੋਣੇ। ਨਹੀਂ ਨਹੀਂ ਅੱਛਾ ਸਾਰੇ ਹੀ ਹੈਗੇ। ਸਾਰੀਆਂ ਜਾਤਾਂ ਉਧਰਲਾ ਪੰਜਾਬ ਖੂਬਸੂਰਤ ਹੀ ਆ, ਇਧਰਲਾ ਪੰਜਾਬ ਨਹੀਂ ਖੂਬਸੂਰਤ ਦਾ ਤੁਸੀਂ ਕਿਹਨੂੰ ਪੁੱਛਿਆ? ਬੜਾ ਵਧੀਆ ਸਵਾਲ ਹੈ ਇਹ। ਵਾਹ ਜੀ ਵਾਹ। ਖੂਬਸੂਰਤ ਤੇ ਦੋਨੋਂ ਹੀ ਨੇ ਜੀ। ਨਹੀਂ ਹਾਂ ਇੱਕੋ ਜਿਹੇ ਨੇ ਦੋਨੋਂ ਨੇ, ਅਸਲ ਖੂਬਸੂਰਤ ਬੜੇ ਵਧੀਆ ਨੇ। ਸਾਰਾ ਪੰਜਾਬ ਖੂਬਸੂਰਤ ਹੈ ਤੇ ਉਦਾਂ ਥੋੜਾ ਜਿਹਾ ਤਰੱਕੀ ਦੇ ਹਿਸਾਬ ਨਾਲ ਉਹ ਪੰਜਾਬ ਥੋੜਾ ਜਿਹਾ ਅੱਗੇ ਲੰਘ ਗਿਆ ਇੱਥੋਂ। ਅੱਛਾ ਖੂਬਸੂਰਤ ਸਾਰਾ ਹੀ ਹੁੰਦਾ। ਖੂਬਸੂਰਤ ਤੇ ਬਹੁਤ ਬੰਦੇ ਨੇ, ਉਹਨੂੰ ਅੱਛਾ ਦੋਨੇ ਬੜੇ ਬੜੇ ਹੁੰਦੇ ਨੇ। ਨਹੀਂ ਉਹ ਤਰੱਕੀ ਪਜ਼ੀਰ ਉਹਨੇ ਜਿਹੜੀ ਗੱਲ ਪੁੱਛੀ ਹੈ ਨਾ, ਉਹਨੇ ਪੁੱਛਿਆ ਹਿਸਾਬ ਕਿ ਨਾਲ। ਕਿਹੜਾ ਹਿੱਸਾ ਪੰਜਾਬ ਦਾ ਜਿਹੜਾ ਜ਼ਿਆਦਾ ਦਰਖੇਜ਼ ਜਿਹੜਾ ਜਿਹੜਾ ਨਾ ਉਧਰਲਾ ਵਾ ਉਹ ਇੰਡੀਆ ਦੇ ਵਿੱਚ। ਇੰਡੀਆ ਦਾ ਜ਼ਿਆਦਾ ਨਹੀਂ ਜਰਖੇਜ਼ ਸਾਰਾ ਕਹਿੰਦੇ ਨੇ ਇੱਧਰ। ਨਹੀਂ ਡਾਕਟਰ ਸਾਹਿਬ ਉਹ ਕਹਿੰਦੇ ਜਰਖੇਜ਼ ਨੇ ਜਿਹੜਾ ਨਾ ਜੇ 47 ਤੋਂ ਕੀ ਨਹੀਂ ਨਾ ਹੈਗਾ। ਨਹੀਂ ਜੇ 47 ਤੋਂ ਪਹਿਲਾਂ ਤਾਂ ਲਓ ਤੇ ਇਹ ਇਲਾਕਾ ਜ਼ਿਆਦਾ ਜਰਖੇਜ਼ ਸੀ ਜਿਹੜਾ ਨਹੀਂ, ਸਰਾਇਕੀ ਦਾ ਡਾਕਟਰ ਸਾਹਿਬ ਨਹੀਂ ਜਿਹੜਾ ਦੇਖੋ ਜਿਹੜਾ ਇਰੀਗੇਸ਼ਨ ਦਾ ਸੀ ਨਾ ਲਾਇਲਪੁਰ ਵਾਲਾ ਫੈਸਲਾਬਾਦ ਵਾਲਾ ਇਲਾਕਾ, ਉਦੋਂ ਇੰਨੀ ਇਰੀਗੇਸ਼ਨ ਬਾਕੀ ਪਾਸੇ ਨਹੀਂ ਸੀ ਹੈਗਾ, ਪਰ ਇਧਰ ਇਰੀਗੇਸ਼ਨ ਉਦੋਂ ਬਹੁਤ ਵਧੀਆ ਸੀ। ਮੈਂ ਮੰਨਦਾ, ਲੇਕਿਨ ਉਹ ਅਗਲਾ ਜਿਹੜਾ ਨਾ ਇਹ ਨੈਚ ਉਹਦੇ ਹਿਸਾਬ ਨਾਲ ਗੱਲ ਕਰ ਰਿਹਾ। ਅੱਗੇ ਸਰਾਇਕੀ ਬੈਲਟ ਸਾਰੀ ਫਾਰਕ ਸੀ ਨਾ। ਨਹੀਂ ਉਹ ਉਸ ਪੰਜਾਬ ਵਿੱਚ ਵੀ ਹੈਗੇ, ਉਸ ਜਿਹੜਾ ਬਠਿੰਡਾ ਬੈਲਟ ਹੈ ਸਾਰਾ ਪਰਲੀ ਸਾਈਡ ਦਾ, ਉਹ ਸਾਰਾ ਰੇਤਲਾ ਇਲਾਕਾ ਸੀ। ਡਾਕਟਰ ਸਾਹਿਬ ਇਹ ਜ਼ਰਖੇਜ਼ ਸੀ। ਹਾਂ ਮੈਂ ਇਹ ਜ਼ਿਆਦਾ ਤੁਹਾਡੀ ਗੱਲ ਨਾਲ ਜੀ। ਇਹ ਜ਼ਿਆਦਾ ਜ਼ਰਖੇਜ਼ ਸੀ। ਔਰ ਤੇ ਬਾਹਰ ਦਾ ਇਲਾਕਾ 47 ਤੋਂ ਬਾਅਦ ਜਾ ਕੇ ਫਿਰ ਕਿਉਂਕਿ ਸਿਆਲਕੋਟ ਦੇ ਸਰਦਾਰਾਂ ਨੇ ਜਾ ਕੇ ਆਬਾਦ ਕੀਤਾ। ਹਾਂਜੀ 1905 47 ਤੋਂ ਬਾਅਦ ਦੇ ਵਿੱਚ ਜਿਹੜਾ ਨਾ ਬਾਅਦ ਹੋਇਆ। ਇਮੀਡੀਏਟਲੀ 47 ਤੋਂ ਬਾਅਦ ਜਿਹੜਾ ਉੱਥੇ ਭਾਖੜਾ ਡੈਮ ਬਣ ਗਿਆ ਨਾ, ਉਹ ਬਿਜਲੀ ਵਾਲਾ ਬੜਾ ਵੱਡਾ ਪਾਣੀ ਜਿਹੜਾ ਹਾਈਡਰੋ ਪ੍ਰੋਜੈਕਟ ਤੇ ਪਾਣੀ ਦੀਆਂ ਨਹਿਰਾਂ ਦਾ, ਕਿਉਂਕਿ ਮੈਂ ਵੀ ਖਾਸ ਤੌਰ ਤੇ ਬਿਜਲੀ ਦਾ ਜਿਹੜਾ ਸੀ ਨਾ, ਉਹ ਸਾਰਾ ਦੇਖਿਆ ਹੋਇਆ। ਬਿਜਲੀ ਜਦੋਂ ਮਿਲ ਗਈ ਬਹੁਤ ਜ਼ਿਆਦਾ। ਨਹੀਂ ਜਿਹੜਾ ਤੇ- ਇੱਕ ਮੈਂ ਤੁਹਾਨੂੰ ਗੱਲ ਦੱਸਣਾ, ਹਾਂਜੀ ਅੰਬ ਜਿਹੜਾ ਨਾ ਅੰਬ ਹਾਂਜੀ ਬੜੀ ਜ਼ਰਖੇਜ਼ ਜ਼ਮੀਨ ਹੋਵੇ ਤੇ ਉਹਦੇ ਚ ਹੁੰਦਾ। ਉਹਦੇ ਚ ਹੁੰਦਾ। ਹਾਂਜੀ ਹਾਂਜੀ ਅੰਬ ਮਤਲਬ ਇਹ ਇੰਡੀਆ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਹੋ ਗਿਆ। ਤੇ ਪੰਜਾਬ ਦੇ ਜ਼ਿਲ੍ਹੇ ਨੇ ਮਤਲਬ 5-6 ਹਾਂਜੀ ਇਹ ਜਿਹੜੇ ਬੜੇ ਜ਼ਰਖੇਜ਼ ਨੇ, ਹਾਂ ਜਰਖੇਜ਼ ਨੇ ਉਹ ਇਲਾਕਾ ਜਿਸ ਬੜਾ ਜ਼ਰਖੇਜ਼ ਹੈ, ਮਤਲਬ ਇਹ ਅੰਬ ਉਹਦੇ ਚ ਹੁੰਦਾ ਹੈ। ਹਾਂਜੀ ਉਹ ਬਿਲਕੁਲ ਤੁਹਾਡੇ ਠੀਕ ਹੈ ਗੱਲ, ਲੇਕਿਨ ਉਹ ਪੰਜਾਬ ਦਾ ਬਹੁਤ ਥੋੜਾ ਹਿੱਸਾ ਉਸਦਾ। ਜਿਹੜਾ ਬਾਕੀ ਜ਼ਿਲ੍ਹੇ ਨੇ। ਬਾਕੀ ਜਿਹੜਾ ਹੈਗਾ ਨਾ ਪੰਜਾਬ ਦਾ, ਉਹ ਬਹੁਤਾ ਮਾਲਵਾ ਨੂੰ ਕਹਿੰਦੇ ਅਸੀਂ, ਜਿਹੜਾ ਸਤਲੁਜ ਦਰਿਆ ਤੋਂ ਪਰਲੇ ਪਾਸੇ ਦਾ, ਪਰਲੇ ਪਾਸੇ ਉਹ ਜ਼ਿਆਦਾ ਉਹ ਬਹੁਤਾ ਉਹਨਾਂ ਉਪਜਾਊ ਨਹੀਂ ਸੀ ਹੈਗਾ। ਹੁਣ ਉਪਜਾਊਗਾ। ਅੱਛਾ ਹਾਂਜੀ ਉਹ ਪਹਿਲਾਂ ਨਹੀਂ ਸੀ ਹੈਗਾ, ਹੁਣ ਬਹੁਤ ਉਪਜਾਊ ਹੋ ਗਿਆ। ਅੱਛਾ ਹੁਣ ਉਹ ਇਸੇ ਕਰਕੇ ਉੱਥੇ ਡਾਕਟਰ ਸਾਹਿਬ ਇਦਾਂ ਹੋਇਆ ਵੀ ਜਿਹੜਾ ਜਰਖੇਜ਼ ਇਲਾਕਾ ਸੀ ਨਾ, ਅੰਮ੍ਰਿਤਸਰ ਵਾਲਾ, ਗੁਰਦਾਸਪੁਰ ਵਾਲਾ ਤੇ ਥੋੜਾ ਹੁਸ਼ਿਆਰਪੁਰ ਵਾਲਾ ਇਲਾਕਾ ਜਿਹੜਾ ਹੈ ਨਾਲ ਇੱਧਰ, ਇਹ ਜਿਨ੍ਹਾਂ ਨੂੰ ਜ਼ਮੀਨਾਂ ਇੱਧਰ ਪੈ ਗਈਆਂ, ਉਹ ਰੁਪਈਏ ਦੀ ਹਾਂ ਉਹ 1 ਕਿੱਲਾ ਜ਼ਮੀਨ ਮਿਲ ਗਈ। ਜਿਨ੍ਹਾਂ ਨੂੰ ਉਹ ਬਠਿੰਡੇ ਵਾਲੇ ਪੈਸੇ, ਉਹਨਾਂ ਨੂੰ 1 ਦੇ 4 ਬਣ ਗਏ। ਉਹ ਸਮਾਂ ਪਾ ਕੇ ਉਹ ਵੀ ਡਿਵੈਲਪ ਹੋ ਗਈ ਤੇ ਉਹ ਅਮੀਰ ਹੋ ਗਏ, ਜ਼ਮੀਨਾਂ ਵੱਧ ਗਈਆਂ, ਉਹਨਾਂ ਦੀ 4 ਗੁਣਾ ਹੋ ਗਈ। ਇਹ ਸਾਡਾ ਇਲਾਕਾ ਖਰਾਬ ਹੋਣ ਦੀ ਵਜ੍ਹਾ ਦੂਜੀ ਇਹ ਵੀ ਹੈ, ਸਾਡੇ 2-3 ਦਰਿਆਵਾਂ ਦਾ ਪਾਣੀ ਇਹਨਾਂ ਨੇ ਕੰਟਰੈਕਟ ਉਹਨਾਂ ਨੂੰ ਦਿੱਤਾ ਨਾ, ਤੇ ਪਾਣੀ ਦੀ ਵਜ੍ਹਾ ਤੋਂ ਸਾਨੂੰ ਬਰਦਾਸ਼ਤ ਨਹੀਂ ਹੋਈ।
ਪਾਣੀ ਦਾ ਇੱਥੇ ਨੁਕਸਾਨ ਹੋ ਸਕਦਾ। ਪਾਣੀ ਦਾ ਤੁਹਾਡਾ ਮੇਰੇ ਖਿਆਲ ਸਿਰਫ ਰਾਵੀ ਦਾ ਹੀ ਹੈ, ਬਾਕੀ ਤੇ ਜੇਲਮ ਚਨਾਹ ਜਿਹੜਾ ਨਹੀਂ ਇੱਥੇ ਰਾਵੀ ਦਾ ਪਾਣੀ ਨਹੀਂ, ਇੱਥੇ ਇਹਦਾ ਆਉਂਦਾ ਚਨਾਬ ਦਾ। ਚਨਾਹ ਦਾ ਆਉਂਦਾ ਨਾ, ਮੈਂ ਕਿਹਾ ਜੇ ਚਨਾਹ ਦੇ ਤੇ ਉਹਨਾਂ ਨੇ ਕੋਈ ਨਹੀਂ ਮੇਰੇ ਖਿਆਲ ਬਾਕੀ ਇੱਕ ਰਾਵੀ ਤੇ ਇੱਕ ਉਹ ਜਿਹੜਾ ਸਤਲੁਜ, ਰਾਵੀ, ਚਨਾਬ, ਜੇਲਮ। ਨਹੀਂ ਸਤਲੁਜ, ਰਾਵੀ ਤੇ ਦੋ ਉਹਨਾਂ ਨੂੰ ਦਿੱਤੇ ਹੋਏ। ਸਤਲੁਜ, ਰਾਵੀ ਤੇ ਬਿਆਸ ਜਿਹੜਾ ਨਾ ਉਹ ਤੇ ਉੱਥੋਂ ਇੰਡੀਆ ਦੇ ਵਿੱਚ ਹੀ ਪਤਾ ਲੱਗਦਾ। ਰਾਵੀ ਆਉਂਦੀ ਇੱਧਰ, ਰਾਵੀ ਆਉਂਦੀ ਹੈ ਪਰ ਸਾਡੀ ਜ਼ਰਖੇਜ਼ ਨਹੀਂ ਹੈਗੀ, ਵਰਨਾ ਠੀਕ ਸੀ। ਹਾਂਜੀ ਪਹਿਲਾਂ ਕੋਈ ਗੱਲ ਯਾਦ, ਕੋਈ ਹੋਰ ਗੱਲ ਯਾਦ ਕਰੋ। ਹਾਂ ਦੇਖ ਲਓ, ਮੈਂ ਕੈਨੇਡਾ ਤੋਂ ਆਇਆ ਗੱਲਾਂ ਸੁਣਨ ਜੀ, ਕੋਈ ਸੁਣਾਓ ਕੋਈ ਆਪਣੇ ਜਿਹੜੇ ਸੰਗੀ ਬੇਲੀ ਸਨ ਉਹਨਾਂ ਦੇ ਨਾਂ ਚੇਤੇ ਰਹੇ ਤੁਹਾਡੇ ਯਾਦ ਹੋਣ, ਜਿਨ੍ਹਾਂ ਨਾਲ ਅੱਗੇ ਪਿੱਛੇ ਮੇਲਾ ਠੇਲਾ ਵੇਖਣ ਜਾਣਾ? ਸਕੂਲ ਗਏ ਤੁਸੀਂ? ਉਹ ਪੁਰਾਣੀਆਂ ਗੱਲ ਸਕੂਲ ਜਾਂਦੇ। ਕਿਹੜੀ ਜਗ੍ਹਾ ਜਾਂਦੇ ਸੋ? 100 ਵਾਲੇ। ਅੱਛਾ ਤੁਸੀਂ 100 ਵਾਲਾ ਜਾਂਦੇ ਸੀ? ਹਾਂ 100 ਵਾਲੇ ਜਾਂਦੇ ਸਾਂ। ਤੇ ਉਹ ਉਮਰ ਹੁੰਦੀ ਸਟਾਨਪੁਣੇ ਦੀ। ਅੱਛਾ ਕੋਈ ਸ਼ੈਤਾਨੀ ਯਾਦ ਹੋਵੇ? ਹਾਂ ਬਿਲਕੁਲ ਦੱਸਣ ਲੱਗਾ। ਉਹ ਜਨਾ ਤੇ ਇੱਥੇ ਇੱਕ ਡੇਰਾ ਸੀ, ਮਤਲਬ ਉਹ ਵੀ ਸਿੱਖਾਂ ਦਾ ਸੀ। ਉਹ ਉੱਥੇ ਮੁਸਲਮਾਨ ਤੇ ਸਿੱਖ ਦੋਵੇਂ ਤਰ੍ਹਾਂ ਰਹਿੰਦੇ ਸਨ। ਉਹ 100 ਵਾਲਿਆਂ ਜਨਾ ਤੇ ਇੱਕੀ ਨੇ ਸਾਨੂੰ ਘੋੜੀ ਦੇ ਉੱਤੇ ਬਾਹ ਦਿੱਤਾ ਤੇ ਆਖਣ ਲੱਗੇ ਵੀ ਘੋੜੀ ਖੂਹ ਤੇ ਛੱਡ ਜਾਓ। ਰਾਹ ਦੇ ਨਾਲੋਂ ਨਹੀਂ ਲੰਘਦੇ ਸਾਂ ਅਸਾਂ। ਉਹ ਮੇਰੇ ਤੋਂ ਇੱਕ ਜਿਹੜਾ ਸਿਆਣਾ ਸੀ, ਉਹਨੇ ਆਖਿਆ ਛੱਡ ਆਵਾਂਗੇ ਕਿ ਠੀਕ ਹੈ। ਤੇ ਬੈਗ ਬਾਤਾ ਉਹਨੇ, ਘੋੜੀ ਤੁਰ ਪਈ। ਘੋੜੀ ਨੂੰ ਖੂਹ ਦਾ ਰਾਹ ਦਾ ਪਤਾ ਸੀ। ਜੇ ਘੜੀ ਉਹ ਉੱਤੇ ਜੁਨਾ ਤੇ ਪਕਾਨੇ 'ਚ ਫੂਕ ਭਰੇ ਤੇ ਕੱਢੇ। ਕੁਦਰਤ ਰੱਬ ਦੀ ਅੱਗੇ ਸੀ ਇੱਕ ਛੱਪੜੀ, ਉਹ ਛੱਪੜੀ ਦੇ ਵਿੱਚ ਕੁੱਤਾ ਬੈਠਿਆ ਸੀ। ਅੱਛਾ ਉਹਨੇ ਫੂਕ ਭਰੀ ਪਕਾਨੇ 'ਚ ਤੇ ਪਕਾਨਾ ਗਿਆ ਚੱਲ। ਘੋੜੀ ਨੇ ਸਾਨੂੰ ਸੁੱਟਿਆ ਪਰ ਡਿੱਗੇ ਅਸੀਂ ਕਹਿੰਦੇ ਕਾਨਿਆਂ ਦੇ ਮੁੰਡਾਂ ਤੇ। ਘੋੜੀ ਦਾ ਨਾਮ ਦੱਸੋ ਨਾ, ਕਿਹੜੇ ਬੰਦੇ ਦਾ ਕਿਹੜਾ ਮਾਲਕ? ਕਾਨੋਂ ਚ ਬਚ ਗਏ ਉਂਝ ਇੱਥੋਂ ਦੀ ਕਾਨੇ ਜਿਹਨਾਂ ਨੇ ਉਹ ਮੁੰਡ ਉਹਨਾਂ ਛੇਲ ਛੜੇ। ਤੇ ਕੋਲੋਂ ਦੀ ਪੇ ਜਾਂਦੇ ਸਨ ਟਾਲੀ ਵਾਲੇ ਵਰਜਾਮ ਸਿੰਘ ਤੇ ਨਾਲ ਇੱਕ ਹੋਰ ਸੀ, ਮਤਲਬ ਦੋ ਬਈ ਆਨੇ ਵੇ ਹੋ ਬੁੱਤੇ ਦੇ ਸਨ। ਉਹਨੇ ਫਟਾਫਟ ਜਨਾ ਉਹ ਵਰਜਾਮ ਸਿੰਘ ਨੇ, ਉਦੋਂ ਤੁਹਾਡੇ ਵਾਂਗੂ ਵਡੇਰੇ ਸਨ ਵਰਜਾਮ ਸਿੰਘ। ਉਹ ਫਟਾਫਟ ਫੜ ਕੇ ਮੈਨੂੰ ਬੜਾ ਉਠਾਇਆ। ਕਾਨੇ ਜਿਹੜੇ ਨੇ ਇੱਥੋਂ ਚੁੱਭੇ, ਜਿਹੜੇ ਸਨ ਵਿੱਚੋਂ ਮੁੰਡ ਸ਼ੁੰਡ ਕੱਢੇ ਤੇ ਘੋੜੀ ਅਸੀਂ ਟੁੱਟਦੇ ਮੁੜ ਪਿਆ ਵੀ ਤੇ ਘੋੜੀ ਖੂਹ ਤੇ ਆਈ। ਉਹ ਗੱਲ ਨਹੀਂ ਭੁੱਲਦੀ। ਚੰਗੀ ਵਕਤ ਨਾਲ ਸਾਰੀਆਂ ਗੱਲਾਂ ਹੋਈਆਂ ਹੁੰਦੀਆਂ। ਇਹ ਜਿਹੜੇ ਅਸੀਂ ਸਿੱਖ ਪਾਕਿਸਤਾਨ ਬੰਦੇ 1947 ਚ ਚਲ ਗਏ ਸੀ ਜਾਂ ਬਾਅਦ ਚ ਚਲ ਗਏ ਸੀ? 47 ਜੀ ਗਏ। 47 ਚ ਚਲੇ ਗਏ। ਯਾਦਗਾਰ ਸਫ਼ਰ ਹੈ ਜੀ ਤੁਹਾਡਾ, ਮੈਂ ਸ਼ੂਟ ਕਰ ਰਿਹਾ। ਲੋ ਜੀ ਅਸੀਂ ਪਹੁੰਚ ਗਏ 100 ਵਾਲਾ ਚੀਮਾ, ਜ਼ਿਲ੍ਹਾ ਸਿਆਲਕੋਟ। ਇਹ ਰਿਹਾ ਜੀ ਛੱਪੜ ਇਸ ਪਿੰਡ ਦਾ। ਬੜਾ ਵੱਡਾ ਨਗਰ, ਬੜਾ ਵੱਡਾ ਕਸਬਾ, ਔਰ ਚੀਮੇ ਜੱਟਾਂ ਦੀਆਂ ਜੜ੍ਹਾਂ ਜੀ ਇਸ ਪਿੰਡ ਤੋਂ ਸਾਨੂੰ ਮਿਲਦੀਆਂ ਨੇ। ਇਹ ਹਾਂਜੀ ਸਭ ਤੋਂ ਪੁਰਾਣੀਆਂ ਬਿਲਡਿੰਗਸ, ਛੋਟੀ ਇੱਟ ਦੇ ਨਾਲ। ਹਾਂਜੀ ਰਿਸੈਟ ਨੂੰ ਨਾਨਕਸ਼ਾਹੀ ਇੱਟ ਵੀ ਕਿਹਾ ਜਾਂਦਾ ਹੈ। ਹਾਂਜੀ ਠੀਕ ਹੈ ਜੀ। ਆ ਉੱਪਰ ਤੱਕ ਦੇਖੋ, ਇਹ ਤੁਹਾਨੂੰ ਕੋਈ ਨਹੀਂ ਪਤਾ ਹਜ਼ੂਰ ਆ ਬਿਲਡਿੰਗ ਕਦੋਂ ਦੀ ਬਣੀ ਹੈ? ਕਦੋਂ ਦੀ ਬਣੀ ਹੈ, ਜਿਹੜੀ ਮਲਕੀਅਤ ਸੀ ਉਹ ਕਿਹਦੇ ਕੋਲ ਸੀ? ਹਨਾ ਹਾਂ ਇਹ ਨਹੀਂ ਇਹ ਅਜੇ ਮਤਲਬ ਠੀਕ ਠੀਕ। ਚਲੋ ਜੀ। ਮੇਰਾ ਬੇਟਾ ਵੀ ਕੰਪਿਊਟਰ ਸਾਇੰਸ। ਅੱਛਾ ਐਮਾਜ਼ੋਨ 'ਚ ਕੰਮ ਕਰਦਾ। ਅੱਛਾ ਜੀ। और एजुकेशन बड़ी पावर है जी। एजुकेशन इज अ पावर।
देखे ना भी वो एजुकेशन है तो आपको उनकी पूरी दुनिया ग्लोबल विलेज बन गई है। 100 वाला चीमा ਦੇ ਬਾਰੇ ਕੁਝ ਐਕਸਪਲੇਨ ਕਰਦੇ ਜਾਓ ਜੀ ਕਿਉਂਕਿ ਬੜਾ ਹਿਸਟੋਰੀਕਲ हाँ जी, ਕਸਬਾ 100 वाला चीमा यहाँ से जो इनको कह लें जो पंजाबी ਦੇ ਵਿੱਚ ਆਪਣਾ ਹਾਂ ਪਾਕਿਸਤਾਨ ਦੇ ਅੰਦਰ ਜਿਹੜਾ ਚੀਮਾ ਫੈਮਿਲੀ ਦਾ ਜੱਦੇ ਅਬਜਦ ਪਿੰਡ ਜਿਹੜਾ ਕੰਸੀਡਰ ਹੁੰਦਾ ਹੈ ਉਹ ਚੀਮਿਆਂ ਦਾ 100 ਵਾਲਾ ਹੈ। ਠੀਕ ਹੋ ठीक है। यहाँ से हम मैं ਜਿਹੜੀ ਗੱਲ ਸੁਣੀ ਉਹ ਇਹੀ ਹੈ ਕਿ ਪੂਰੇ ਪਾਕਿਸਤਾਨ 'ਚ ਜਿੰਨੇ ਵੀ ਚੀਮਾ ਫੈਮਿਲੀ ਤੋਂ ਲੋਕ ਮਾਈਗ੍ਰੇਟ ਹੋਏ ਨੇ ਉਹ ਸਾਰੇ ਉਹਨਾਂ ਦਾ ਜੱਦੇ ਅਬਜਦ ਪਿੰਡ 100 ਵਾਲਾ ਹੈ। ਠੀਕ ਹੋ ਠੀਕ ਹੈ। ਇਸ ਬਹੁਤ ਹੀ ਹਿਸਟੋਰੀਕਲ ਪਿੰਡ ਹੈ, ਤਾਰੀਖੀ ਪਿੰਡ ਹੈ। ਉਹ ਸਭ ਤੋਂ ਇਹਦੇ ਵਿੱਚ ਜਿਹੜੀ ਮੇਨ ਜਿਸ ਤਰ੍ਹਾਂ ਮੈਂ ਅੱਗੇ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸਾਂ ਕਿ ਇਹਦੇ ਵਿੱਚ ਸਭ ਤੋਂ ਪੁਰਾਣਾ ਜਿਹੜਾ ਗਿਰਜਾ ਘਰ ਹੈ ਜੀ ਉਹ ਇਸ 100 ਵਾਲੇ ਦੇ ਅੰਦਰ ਹੈ। ਇਸ ਤੋਂ ਇਲਾਵਾ ਜਿਹੜੇ 2 ਗੁਰਦੁਆਰੇ ਜਿਹੜੇ ਕਿ ਅਸਾਂ ਖੁਦ ਦੇਖੇ ਨੇ ਉਹ ਵੀ 100 ਵਾਲੇ ਦੇ ਅੰਦਰ ਨੇ। ਇਹ ਤੁਸੀਂ ਦੇਖੋ ਇਹਨੀਆਂ ਮਤਲਬ ਬਿਲਡਿੰਗਸ ਹੈ ਜਿਹੜਾ ਤੁਸੀਂ ਗੁਜ਼ਰ ਰਹੇ ਹੋ। ਠੀਕ ਹੈ। ਇਹ ਸਾਰੇ ਘਰ ਜਿਹੜੇ ਨੇ ਇੱਕ ਤਾਰੀਖੀ ਪੁਰਾਣੇ ਬਰਸਗੀਰ ਬਣਨ ਤੋਂ ਬਰਸਗੀਰ ਤੋਂ ਵੀ ਪਹਿਲੋਂ ਦਾ ਇਹ ਪਿੰਡ ਹੈ। ਔਰ ਸਭ ਤੋਂ ਮੇਨ ਗੱਲ ਇਹਦੇ ਵਿੱਚ ਇਹ ਕਿ ਇਸ ਜਿਹੜੀ ਸਾਡੀ ਇਸ ਸਾਡੇ ਜਿਹੜੇ ਭਾਈ ਨੇ ਚੀਮਾ ਫੈਮਿਲੀ ਤੋਂ ਜਿਹਨਾਂ ਦਾ ਤਾਲੁਕ ਹੈ ਉਹ ਸਾਰੇ ਪੜ੍ਹੀ ਲਿਖੀ ਕਮਿਊਨਿਟੀ ਨਾਲ ਤਾਲੁਕ ਹੈ ਉਹਨਾਂ ਦਾ। ਹੱਤਾ ਕਿ ਇੱਥੋਂ ਤੱਕ ਕਿ 2 ਡਿਪਟੀ ਕਮਿਸ਼ਨਰਸ ਹਾਂ चौधरी मुनव्वर चीमा साहब और चौधरी इकबाल चीमा साहब जी 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 चौधरी मुनव्वर चीमा साहब चौधरी इकबाल चीमा साहब उन्होंने ताल्लुक भी 100 वाले जी 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 और ਇਹ ਵੀ ਕਹ ਲੋ ਕਿ ਪੁਰਾਣੀ ਬਿਲਡਿੰਗ ਹੈ। ਠੀਕ ਹੈ ਜੀ। ਔਰ ਇਹਦੇ ਉੱਪਰ ਵਕਤ ਦੇ ਨਾਲ ਉੱਪਰ ਪਲਸਟਰ ਵਗੈਰਾ ਹਾਂ ਪਲਸਟਰ ਕੀਤਾ ਗਿਆ ਹੈ ਪੁਰਾਣੀ। ਤੁਸੀਂ ਇਥੋਂ ਆਈਡੀਆ ਕਰ ਸਕਦੇ ਹੋ ਜੀ ਕਿੰਨਾ ਪੁਰਾਣਾ ਇਹਦੀ ਦੀਵਾਰ ਦੀ ਚੜਾਈ ਦੇਖੋ। जी 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 हाँ इससे भी बड़ी बड़ी दीवारें हैं। अच्छा आप ईरान जो एक होता है जी वो 18 इंच 21 इंच मैं मतलब जिस घर मेरी रहायश है वो इस तो भी बड़ी दीवार है। हाँ जी 21 इंच की दीवार बहुत मोटियां पुरानियां दीवार काफी तब्दीली के बावजूद भी अजे वो पुराना रंग कायम है। वो तो नहीं मेरे पास तो वो नहीं होगा। ਇਹ ਗੱਲਬਾਤ ਤਾਰ ਤੋਂ ਪਾਰ ਵੀ ਸੁਣੀ ਜਾਣੀ ਹੈ। ਤੁਸੀਂ ਆਊਟ ਆਫ ਰਿਕਾਰਡਿੰਗ ਗੱਲ ਕੀਤੀ ਕਿ ਜਿਹੜਾ ਘਰ ਤੁਹਾਡੇ ਬਜ਼ੁਰਗਾਂ ਨੂੰ ਲਾਟ ਹੋਇਆ ਉਹ ਘਰ ਕਿਹਨਾਂ ਦਾ हाँ ਸੀ? डॉक्टर दौलत राय सिंह जिस घर में मेरे अबाउजदाद रह रहे हैं जहाँ पे जिस घर ਦੇ ਵਿੱਚ ਮੈਂ ਰਹਿ ਰਿਹਾ ਜਿਸ ਘਰ ਦੇ ਵਿੱਚ ਮੇਰੇ ਵਾਲਦੈਨ ਰਹਿੰਦੇ ਨੇ ਡਾਕਟਰ ਦੌਲਤ ਰਾਏ ਸਿੰਘ। ਠੀਕ ਹੈ। ਕਿ ਜਿਸ ਘਰ ਦੇ ਵਿੱਚ ਅਸੀਂ ਮਤਲਬ ਰਹਿ ਰਹੇ ਹਾਂ ਇਹ ਘਰ ਘੁੰਮਣਾ ਹਾਂ ਬਿਲਕੁਲ ਇਹ ਘਰ हाँ ठीक जी 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 इन्हों की रिश्तेदारी इंडिया च ਮੈਨੂੰ ਨਾ ਆਪਣਾ ਦੱਸਿਆ ਗਿਆ ਸੀ ਲੇਕਿਨ ਇਕਬਾਲ ਘੁੰਮਣ ਇਹਦੀ ਮਤਲਬ ਇਨਵਰਟਡ ਫੈਮਿਲੀ